ਫਿਰ ਉਹੀ ਜੋ ਟੈਕਸਸ ਦੇ ਵਿੱਚ ਜੋ ਫਲੱਡ ਆਏ ਹੈਗੇ ਆ, ਜਿਨ੍ਹਾਂ ਨੇ ਕਹਿੰਦੇ ਵੀ ਇੰਨੀ ਜ਼ਿਆਦਾ ਤਬਾਹੀ ਮਚਾਈ ਆ। ਹੁਣ ਟੋਟਲ ਡੈਥ ਟੋਲ ਨਿਊਯਾਰਕ ਟਾਈਮ ਦੇ ਮੁਤਾਬਕ 109 ਹੋ ਗਿਆ, ਤੇ ਹਜੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਮਿਸਿੰਗ ਹੈਗੇ ਆ। ਸਾਰਾ ਜਿਹੜਾ ਬਲੇਮ ਆ, ਕਹਿੰਦੇ ਲੋਕਲ ਜਿਹੜਾ ਐਡਮਿਨਿਸਟ੍ਰੇਸ਼ਨ ਸੀ, ਈਵਨ ਪੁਲਿਸ ਵਾਲੇ ਵੀ ਸੀ, ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ, ਨਾ ਉਹਨਾਂ ਨੇ ਜਿਹੜਾ ਆ ਇਨਫੋਰਮ ਕੀਤਾ। ਇੱਕ ਲੇਡੀ ਦੀ ਮੈਂ ਇੰਟਰਵਿਊ ਪੜ੍ਹ ਰਿਹਾ ਸੀ, ਕਹਿੰਦੀ ਵੀ 1:30 ਵਜੇ ਦੇ ਕਰੀਬ ਮੈਂ ਕਾਲ ਕੀਤੀ ਵੀ ਮੀਂਹ ਬਹੁਤ ਪੈ ਰਿਹਾ, ਵੀ ਕੋਈ ਖਤਰੇ ਵਾਲੀ ਤਾਂ ਨਹੀਂ ਪੁਲਿਸ ਨੂੰ, ਤੇ ਉਹ ਪੁਲਿਸ ਵਾਲੇ ਕਹਿੰਦੇ ਨੋ ਪ੍ਰੋਬਲਮ। ਆਫਟਰ ਕਹਿੰਦੀ 1.5 ਘੰਟੇ ਦੇ ਬਾਅਦ ਸਾਇਰਨਸ ਵੱਜ ਰਹੇ ਸੀ ਕਾਰਾਂ ਦੇ, ਤੇ ਮੇਰੇ ਹਸਬੈਂਡ ਨੇ ਈਵਨ ਇੱਕ ਮੋਬਾਈਲ ਹੋਮ 'ਚ ਜਾ ਕੇ ਉਹਨਾਂ ਨੂੰ ਕਿਹਾ ਵੀ ਆਪਣਾ ਬੱਚਾ ਸਾਡੇ ਵੱਲ ਸਿੱਟ ਦਿਓ, ਤੇ ਕਹਿੰਦੀ ਗੱਲਾਂ ਹੀ ਕਰਦੇ ਸੀ ਜਦ ਉਹ ਸਣੇ ਟੱਬਰ ਜਿਹੜਾ ਆ ਉਹ ਪੂਰੇ ਦਾ ਪੂਰਾ ਮੋਬਾਈਲ ਹੋਮ ਜਿਹੜਾ ਆ ਉਹ ਹੜ ਗਿਆ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੈਬਨਿਟ ਮੀਟਿੰਗ ਸੱਦੀ ਹੈਗੀ ਵਾਈਟ ਹਾਊਸ ਤੇ ਉਹਨਾਂ ਨੇ ਕਿਹਾ ਵੀ ਟੈਕਸਸ ਦੇ ਗਵਰਨਰ ਨਾਲ ਮੇਰੇ ਰਿਲੇਸ਼ਨ ਵਧੀਆ ਆ, ਤੇ ਆਪਾਂ ਜਿਹੜਾ ਡਿਜ਼ਾਸਟਰ ਸਾਈਟ ਆ ਉਹ ਟੂਰ ਵੀ ਕਰਨ ਜਾ ਰਹੇ ਆ ਸ਼ੁੱਕਰਵਾਰ ਨੂੰ, ਤੇ ਜਿੰਨੀ ਵੀ ਜਿਹੜੀ ਹੈਲਪ ਹੈਗੀ ਆ ਉਹ ਪੂਰੀ ਕਰਾਂਗੇ। ਜੋਨਾਥਨ ਲੈਮ ਜੋ ਕਰਵਿਲ ਪੁਲਿਸ ਡਿਪਾਰਟਮੈਂਟ ਆ, ਇਹ ਕਰਵਿਲ ਜਿਹੜਾ ਏਰੀਆ ਟਾਊਨ ਆ, ਉੱਥੇ ਹੀ ਇਹ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਉਹਨਾਂ ਨੇ ਕਿਹਾ ਵੀ ਲਾਸਟ ਰੈਸਕਿਊ ਫਰਾਈਡੇ ਨੂੰ ਕੀਤਾ ਗਿਆ। ਸੋ ਬਹੁਤ ਸਾਰੇ ਲੋਕਾਂ ਨੇ ਹੈਲਪ ਵੀ ਕੀਤੀ ਹੈਗੀ ਆ। ਇੱਕ ਮੈਂ ਦੇਖਦਾ ਸੀ ਵੀ ਉਹ ਆਰਮੀ ਦਾ ਰਿਜ਼ਰਵ ਸੀ, ਉਹਨੇ ਕਹਿੰਦੇ 160 ਤੋਂ ਵੱਧ ਲੋਕਾਂ ਨੂੰ ਜੋ ਮਿਸਟਿਕ ਕੈਂਪ ਆ, ਇਹ ਕੈਂਪ ਸਾਈਟ ਸੀਗੇ ਜਿੱਥੇ ਬਹੁਤ ਵੱਡੀ ਗਿਣਤੀ 'ਚ ਲੋਕ ਕੈਂਪਿੰਗ ਕਰਨ ਗਏ ਹੋਏ ਸੀ, ਉੱਥੋਂ ਲੋਕਾਂ ਨੂੰ ਕੱਢਿਆ ਹੈਗਾ। ਤੇ 87 ਜਿਹੜੀਆਂ ਕਨਫਰਮ ਮੌਤਾਂ ਆ ਉਹ ਕੱਲੀ ਇਸ ਕਾਉਂਟੀ ਦੇ ਵਿੱਚ ਹੀ ਹੋਈਆਂ, ਕਰ ਕਾਉਂਟੀ ਦੇ ਵਿੱਚ, ਜਿਨ੍ਹਾਂ 'ਚ 30 ਬੱਚੇ ਸੀਗੇ ਤੇ ਹਜੇ 19 ਅਡਲਟਸ ਤੇ 7 ਬੱਚੇ, ਇਹਨਾਂ ਦੀ ਜਿਹੜੀ ਇਨਫੋਰਮੇਸ਼ਨ ਨਹੀਂ ਮਿਲ ਰਹੀ ਹੈਗੀ। ਸੋ ਟੈਕਸਸ ਦੇ ਵਿੱਚ ਜੋ ਇਹ ਫਲੱਡ ਆਏ ਹੈਗੇ ਆ, ਇਹ ਕਹਿੰਦੇ ਵੀ ਕੱਲਾ ਟੈਕਸਸ ਨਹੀਂ, ਆਉਣ ਵਾਲੇ ਸਮੇਂ 'ਚ ਹੋਰ ਬਹੁਤ ਸਾਰੇ ਏਰੀਏ 'ਚ ਆ ਸਕਦੇ। ਜਿਸ ਤਰ੍ਹਾਂ ਆਪਾਂ ਕਲਾਈਮੇਟ ਚੇਂਜ ਨੂੰ ਲੈ ਕੇ ਬਹੁਤ ਸਾਰੀਆਂ ਸਟੋਰੀਆਂ ਪੜ੍ਹਦੇ ਆ ਵੀ ਜਿਹੜੇ ਜਿਹੜੇ ਸਮੁੰਦਰ ਦੇ ਏਰੀਏ ਦੇ ਲਾਗੇ ਟਾਊਨ ਹੈਗੇ ਉਹ ਡੁੱਬ ਸਕਦੇ ਆ ਆਉਣ ਵਾਲੇ ਸਾਲਾਂ ਦੇ ਵਿੱਚ, ਤੇ ਬਹੁਤ ਵਾਰ ਲੋਕ ਯਕੀਨ ਨਹੀਂ ਕਰਦੇ ਵੀ ਐਵੇਂ ਮਾਰੀ ਜਾਂਦੇ ਆ। ਤੇ ਹੁਣ ਤੁਸੀਂ ਦੇਖੋ ਵੀ ਕੀ ਹਾਲ ਹੋਇਆ, ਜਿੱਥੇ ਉਹਨੇ ਸੋਚਿਆ ਨਹੀਂ ਸੀ ਵੀ 1.5 ਘੰਟੇ ਜਾਂ ਘੰਟੇ ਦੇ ਵਿੱਚ 25 ਤੋਂ ਲੈ ਕੇ 28 ਫੁੱਟ ਉੱਚਾ ਜਿਹੜੀ ਪਾਣੀ ਦੀ ਵੇਵ ਆ ਇੱਕਦਮ ਚੜ ਜੂਗੀ, ਜਿਹੜਾ ਸੁੱਕਾ ਪਿਆ ਉਹ ਰਿਵਰ ਦਾ ਬਹੁਤ ਸਾਰਾ ਏਰੀਆ ਸੀਗਾ। ਜੀ ਬਿਲਕੁਲ। ਜਿਹੜੇ ਲੈਫਟੀਨੈਂਟ ਗਵਰਨਰ ਪੈਟਰਿਕ ਨੇ ਉਹ ਅੱਜ ਗੱਲਬਾਤ ਕਰਦੇ ਹੋਏ ਆਖ ਰਹੇ ਸੀਗੇ, ਕਹਿੰਦੇ ਵੀ ਸਾਨੂੰ ਇਜ਼ਰਾਈਲ ਦੀ ਤਰਜ਼ ਦੇ ਉੱਤੇ ਸਾਇਰਨਸ ਜਿਹੜੇ ਆ ਫਲੱਡ ਵਾਲੇ ਇਲਾਕਿਆਂ ਦੇ ਵਿੱਚ ਜਿੱਥੇ ਫਲੱਡ ਆ ਸਕਦਾ ਦਰਿਆ ਦੇ ਕੰਢੇ ਕੰਢੇ ਉਹ ਲਾਉਣੇ ਚਾਹੀਦੇ ਆ। ਕਹਿੰਦੇ ਵੀ ਕਾਰਨ ਇਹ ਆ ਵੀ ਆਪਾਂ ਇਹਨਾਂ ਵਿੱਚੋਂ ਕੁਛ ਜਾਨਾਂ ਜਿਹੜੀਆਂ ਇਸ ਦੇ ਨਾਲ ਬਚਾ ਸਕਦੇ ਆ। ਸੋ ਇਸ ਟਾਈਮ ਵੱਡੇ ਜਿਹੜੇ ਸਵਾਲ ਆ ਉਹ ਜਿਹੜੇ ਲੋਕਲ ਅਧਿਕਾਰੀ ਆ ਉਹਨਾਂ ਨੂੰ ਫੇਸ ਕਰਨੇ ਜਿਹੜੇ ਉਹ ਪੈ ਰਹੇ ਆ ਵੀ ਉਹਨਾਂ ਨੇ ਕੀਤਾ ਕੀ। ਟੈਕਸਸ ਫਲੱਡਸ ਤੋਂ ਪਹਿਲਾਂ ਕਿਉਂ ਜਿਹੜਾ ਆ ਉਹ ਜਾਣਕਾਰੀ ਨਹੀਂ ਲੱਗ ਸਕੀ, ਜਿੱਦਾਂ ਤੁਸੀਂ ਉਸ ਬੀਬੀ ਦੀ ਇੰਟਰਵਿਊ ਦੇ ਦਰਮਿਆਨ ਜਿਹੜਾ ਉਹ ਦੱਸਿਆ ਆ। ਇੱਕ ਟੈਕਸਸ ਦਾ ਆਰਵੀ ਪਾਰਕ ਦਾ ਜਿਹੜਾ ਓਨਰ ਆ ਉਹਨੇ ਵੀ ਕਹਿੰਦੇ ਵੀ ਕਈ ਆਰਵੀ ਵਾਲਿਆਂ ਦੇ ਦਰਵਾਜ਼ੇ ਜਿਹੜੇ ਉਹ ਖੜਕਾਏ ਸੀਗੇ, ਉਹਦੇ ਨਾਲ ਕਈਆਂ ਦੀ ਜਿਹੜੀ ਜਾਨ ਆ ਉਹ ਵੀ ਬਚ ਜਿਹੜੀ ਉਹ ਗਈ ਆ। ਪਰ ਫਿਰ ਵੀ ਕਹਿੰਦੇ ਵੀ ਦਰਵਾਜ਼ੇ ਖੜਕਾਉਂਦੇ ਵੀ ਉਸ ਦੇ ਮੋਹਰੇ ਜਿਹੜੇ ਆ ਕਈ ਲੋਕ ਰੁੜ ਗਏ। ਆਰਵੀ ਜਿਹੜੇ ਉਹ ਰੁੜਦੇ ਆਪਾਂ ਦੇਖੇ, ਮੋਬਾਈਲ ਹੋਮ ਆਪਾਂ ਦੇਖੀਆਂ ਵੀਡੀਓਜ਼ ਵੀ ਜਿਹੜੀਆਂ ਆ ਉਹ ਰੁੜ ਰਹੀਆਂ ਸੀਗੀਆਂ। ਸੋ ਸੈਂਟਰਲ ਟੈਕਸਸ ਦੇ ਵਿੱਚ ਸੈਨ ਐਂਟੋਨੀਓ ਦਾ ਇਹ ਜਿਹੜਾ ਇਲਾਕਾ ਹਿੱਲ ਕੰਟਰੀ ਵੀ ਇਸ ਨੂੰ ਆਖ ਦਿੱਤਾ ਜਿਹੜਾ ਉਹ ਜਾਂਦਾ ਆ। ਕਹਿੰਦੇ ਵੀ ਇੱਦਾਂ ਦਾ ਇਵੈਂਟ ਦੇਖਿਆ ਹੀ ਜਿਹੜਾ ਉਹ ਨਹੀਂ ਸੀ। ਇਸ ਤੋਂ ਪਹਿਲਾਂ ਹੋਰ ਥਾਵਾਂ ਦੇ ਉੱਤੇ ਫਲੈਸ਼ ਫਲੱਡਿੰਗ ਜਿਹੜੀ ਆ ਉਹ ਜ਼ਰੂਰ ਵਾਪਰੀ ਆ। 30 ਫੁੱਟ ਪਾਣੀ ਚੜ ਜੇ ਨਾਲ ਫਲੈਸ਼ ਫਲੱਡ ਆ ਜਾਣ ਤਾਂ ਉੱਥੇ ਬਣਦਾ ਜਿਹੜਾ ਉਹ ਕੀ ਆ। ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਪਾਣੀ ਦੀ ਕੰਧ ਉਹਨਾਂ ਲੋਕਾਂ ਦੇ ਵੱਲ ਜਿਹੜੀ ਉਹ ਆ ਰਹੀ ਸੀ ਤੇ ਬਸ ਉਹ ਸਾਰਾ ਕੁਛ ਨਾਲ ਹੀ ਰੋੜ ਕੇ ਜਿਹੜੀ ਉਹ ਲੈ ਗਈ। ਯਾਦ ਹੋਣੀ ਹਰਜੋਤ ਸਿੰਘ ਜੀ ਵੀਡੀਓਜ਼ ਉਹ ਵਾਲੀਆਂ ਜਦੋਂ ਜਾਪਾਨ 'ਚ ਸੁਨਾਮੀ ਆਈ ਸੀ, ਦਰਿਆ ਦੇ ਵਿੱਚੋਂ ਜਿੱਦਾਂ ਪਾਣੀ ਆ ਰਿਹਾ ਸੀ, ਕਿੱਦਾਂ ਉਹਦੀਆਂ ਵੀਡੀਓਜ਼ ਉਸ ਟਾਈਮ ਦੇ ਉੱਤੇ ਬਾਅਦ ਦੇ ਵਿੱਚ ਜਿਹੜੀਆਂ ਉਹ ਆ ਰਹੀਆਂ ਸੀਗੀਆਂ। ਸੋ ਕਰ ਕਾਉਂਟੀ ਦੇ ਜਿਹੜੇ ਐਮਰਜੈਂਸੀ ਮੈਨੇਜਮੈਂਟ ਦੇ ਕੋਆਰਡੀਨੇਟਰ WB ਡਬ ਥਾਮਸ ਉਹਨਾਂ ਨੇ ਕਮੈਂਟ ਕਰਨ ਤੋਂ ਨਾ ਜਿਹੜਾ ਉਹ ਕਰ ਦਿੱਤਾ ਜਦ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਵੀ ਕਾਉਂਟੀ ਨੇ ਕਿਹੜੇ ਐਕਸ਼ਨ ਜਿਹੜੇ ਉਹ ਲਏ, ਐਕਸਪਲੇਨ ਕਰੋ ਜਿਹੜੇ ਫਰਾਈਡੇ ਦੀ ਮਾਰਨਿੰਗ ਦੇ ਵਿੱਚ ਲਏ ਗਏ ਸੀ
ਜਿਹਦੇ ਨਾਲ ਲੋਕਾਂ ਨੂੰ ਇਤਲਾਹ ਜਿਹੜੀ ਆ ਉਹ ਕੀਤੀ ਜਾ ਸਕੇ। ਸੋ ਉਹਨਾਂ ਨੇ ਉਸ ਸਵਾਲ ਦਾ ਜਿਹੜਾ ਉਹ ਜਵਾਬ ਦੇਣ ਤੋਂ ਨਾ ਕਰ ਦਿੱਤੀ। ਨੈਸ਼ਨਲ ਵੈਦਰ ਸਰਵਿਸ ਨੇ ਕਹਿੰਦੇ ਵੀ ਕਈ ਵਾਰਨਿੰਗਸ ਇਸ਼ੂ ਜਿਹੜੀਆਂ ਉਹ ਕੀਤੀਆਂ ਸੀਗੀਆਂ ਫਰਾਈਡੇ ਮਾਰਨਿੰਗ ਦੀਆਂ, ਵੀ ਡੇਂਜਰ ਜਿਹੜਾ ਉਹ ਖਤਰਾ ਲਗਾਤਾਰ ਵੱਧ ਰਿਹਾ ਆ। ਪਰ ਕਹਿੰਦੇ ਵੀ ਇਹਨਾਂ ਰਿਮੋਟ ਇਲਾਕਿਆਂ ਦੇ ਵਿੱਚ ਜਿੱਥੇ ਖਾਸ ਕਰਕੇ ਸੈੱਲਫੋਨ ਸਰਵਿਸ ਲਿਮਿਟਿਡ ਸੀਗੀ, ਉੱਥੇ ਇਹ ਜਿਹੜੀ ਜਾਣਕਾਰੀ ਆ ਉਹ ਨਹੀਂ ਸੀ ਜਿਹੜੀ ਉਹ ਪਹੁੰਚ ਸਕੀ। ਕਈਆਂ ਨੂੰ ਟੈਕਸਟ ਮੈਸੇਜ ਮਿਲੇ, ਕਈਆਂ ਨੂੰ ਜਿਹੜੇ ਆ ਉਹ ਨਹੀਂ ਮਿਲੇ, ਬਹੁਤਿਆਂ ਨੂੰ ਨਹੀਂ ਮਿਲੇ, ਨਹੀਂ ਤਾਂ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਨੂੰ ਜਿਹੜਾ ਉਹ ਭੱਜਦੇ ਹੈਗੇ ਆ। ਸੋ ਕਹਿੰਦੇ ਵੀ ਵਾਰਨਿੰਗ ਸਿਸਟਮ ਦੇ ਫੇਲ ਹੋਣ ਦੇ ਲਈ ਇਹਨਾਂ ਦੇ ਕੋਲ ਕੋਈ ਪਲਾਨ ਹੀ ਨਹੀਂ ਸੀਗਾ, ਵੀ ਜੇ ਵਾਰਨਿੰਗ ਸਿਸਟਮ ਤੁਸੀਂ ਦੇ ਨਹੀਂ ਸਕਦੇ ਤਾਂ ਫਿਰ ਉੱਥੇ ਕੀ ਜਿਹੜਾ ਉਹ ਕੀਤਾ ਜਾਊਗਾ। ਕਹਿੰਦੇ ਵੀ ਇੱਕ ਕਰ ਕਾਊਂਟੀ ਦੇ ਵਿੱਚ 2016 ਦੀ ਇੱਕ ਮੀਟਿੰਗ 'ਚ ਉਸ ਟਾਈਮ ਦੇ ਉੱਤੇ ਕਾਊਂਟੀ ਦੇ ਜਿਹੜੇ ਕਮਿਸ਼ਨਰ ਟੌਮ ਮੌਸਰ ਆ, ਉਹਨਾਂ ਨੇ ਡਿਕਲੇਅਰ ਕੀਤਾ ਸੀਗਾ ਵੀ ਕਹਿੰਦੇ ਵੀ ਇਹ ਜਿਹੜਾ ਇਲਾਕਾ ਹੈ ਕਰਵਿਲ ਦਾ ਜਾਂ ਕਰ ਕਾਊਂਟੀ ਦਾ, ਇਹ ਸਭ ਤੋਂ ਜ਼ਿਆਦਾ ਹਾਈਐਸਟ ਰਿਸਕ ਹੈ, ਇੱਥੇ ਸਭ ਤੋਂ ਜ਼ਿਆਦਾ ਖਤਰਾ ਆ ਫਲੱਡਿੰਗ ਦਾ ਪੂਰੇ ਸੂਬੇ ਦੇ ਵਿੱਚ। ਤੇ ਉਹਨਾਂ ਨੇ ਡਿਸਕ੍ਰਾਈਬ ਕੀਤਾ ਵੀ ਕਾਊਂਟੀ ਦਾ ਅਰਲੀ ਵਾਰਨਿੰਗ ਸਿਸਟਮ ਠੀਕ ਹੈਗਾ ਆ, ਪ੍ਰੀਟੀ ਐਂਟੀਕੁਏਟਡ ਆ, ਮਾਰਜਨਲ ਐਟ ਦਾ ਬੈਸਟ, ਵੀ ਮਾੜਾ ਮੋਟਾ ਠੀਕ ਆ ਉਹ ਚੱਲਣ ਦੇ ਲਈ ਆ। ਉਹ ਕਮਿਸ਼ਨਰ 2021 ਚ ਰਿਟਾਇਰ ਹੋ ਗਿਆ ਸੀਗਾ, ਪਰ ਕਹਿੰਦੇ ਵੀ ਬਾਅਦ ਦੇ ਵਿੱਚ ਉਸ ਨੂੰ ਅਪਡੇਟ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ, ਇੰਪਰੂਵ ਕਰਨ ਦੀਆਂ ਜਿਹੜੀਆਂ ਉਸ ਦੀਆਂ ਕੋਸ਼ਿਸ਼ਾਂ ਸੀਗੀਆਂ, ਕਹਿੰਦੇ ਵੀ ਉਹਨੂੰ ਬਿਊਰੋਕ੍ਰੇਸੀ ਨਹੀਂ ਜਿਹੜੀ ਉਹ ਲੈ ਬੈਠੇ, ਉਸ ਨੂੰ ਅਪਡੇਟ ਹੀ ਜਿਹੜਾ ਉਹ ਨਹੀਂ ਹੋਣ ਦਿੱਤਾ ਗਿਆ। ਸੋ ਇਹਦੇ ਵਿੱਚ ਕਿਤੇ ਨਾ ਕਿਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਜਿਹੜੀ ਹਰਜੋਤ ਸਿੰਘ ਜੀ ਬਣਦੀ ਆ, ਵੀ ਜਿੱਥੇ ਪਤਾ ਹੋਵੇ, ਜਦੋਂ ਇਹ ਆਪ ਆਪਣੀਆਂ ਮੀਟਿੰਗਸ ਦੇ ਵਿੱਚ ਮੰਨੇ ਹੋਣ ਵੀ ਹਾਂ ਇੱਥੇ ਸਭ ਤੋਂ ਵੱਡਾ ਖਤਰਾ ਆ ਫਲੱਡਿੰਗ ਦਾ, ਤੇ ਉਹਨੂੰ ਸੁਧਾਰ ਦੇ ਲਈ ਅਰਲੀ ਵਾਰਨਿੰਗ ਸਿਸਟਮਸ ਬਣਾਉਣ ਦੇ ਲਈ ਕਿਉਂ ਬਿਊਰੋਕ੍ਰੇਸੀ ਰੈਡ ਟੇਪ ਜਿਹੜੀ ਉਹ ਮੋਹਰੇ ਜਿਹੜੀ ਉਹ ਆਈ, ਇਹ ਜਿਹੜੀ ਇੱਕ ਵੱਡੇ ਸਵਾਲ ਆ ਜਿਨ੍ਹਾਂ ਦਾ ਜਵਾਬ ਅਜੇ ਕਿਸੇ ਕੋਲ ਨਹੀਂ ਆ। ਪਰ ਲੋਕ ਅੰਦਰ ਖਾਤੇ ਜਿਹੜਾ ਉਹ ਜਾਣਦੇ ਆ ਵੀ ਇਹ ਇਸ ਦੇ ਵਿੱਚ ਕੀ ਜਿਹੜਾ ਹੋਊਗਾ। ਉਹਨਾਂ ਹੀ ਮੀਟਿੰਗਸ ਦੇ ਵਿੱਚ ਹਰਜੋਤ ਸਿੰਘ ਦੇ 2021 ਦੇ ਵਿੱਚ ਮੀਟਿੰਗ ਦੇ ਮਿੰਟ ਜਿਹੜੇ ਉਹ ਸ਼ੋਅ ਕਰਦੇ ਆ ਵੀ ਕਾਊਂਟੀ ਦੇ ਕਮਿਸ਼ਨਰ ਨੇ ਇਸ ਦੇ ਲਈ ਫੰਡ ਐਲੋਕੇਟ ਕਰਨ ਦੀ ਚਰਚਾ ਜਿਹੜੀ ਉਹ ਕੀਤੀ। ਇੱਕ ਇੰਜੀਨੀਅਰ ਨੇ ਕਿਹਾ ਵੀ ਕਾਊਂਟੀ ਦੇ ਕਮਿਸ਼ਨਰ ਨੇ ਆਇਡੈਂਟੀਫਾਈ ਕੀਤਾ ਵੀ $50,000 ਸਿਸਟਮ ਦੇ ਲਈ ਜਿਹੜਾ ਉਹ ਲੱਗ ਸਕਦਾ ਆ, ਪਰ ਇਹ ਪਲਾਨ ਅੱਗੇ ਜਿਹੜਾ ਸਿਰੇ ਕਿਸੇ ਪਾਸੇ ਵੀ ਨਹੀਂ ਚੜ ਸਕਿਆ। 2017 ਦੇ ਵਿੱਚ ਕਾਊਂਟੀ ਦੇ ਨਾਲ ਜੁੜੇ ਹੋਏ ਜਿਹੜੇ ਅਧਿਕਾਰੀ ਆ ਅਪਰ ਗੁਆਡਾਲੂਪੇ ਰਿਵਰ ਅਥਾਰਟੀ ਦੇ ਵਿੱਚ ਜਿਹੜੇ ਆਉਂਦੇ ਆ, ਉਹਨਾਂ ਨੇ 9,80,000 ਦੀ ਫੈਡਰਲ ਐਮਰਜੈਂਸੀ ਜਿਹੜੀ ਫੀਮਾ ਦੀ ਗ੍ਰਾਂਟ ਆ, ਉਹ ਫੰਡਸ ਜਿਹੜੇ ਉਹਦੇ ਲਈ ਅਪਲਾਈ ਕੀਤਾ, ਪਰ ਉਹਨਾਂ ਨੂੰ ਡਿਨਾਈ ਜਿਹੜਾ ਉਹ ਕਰ ਦਿੱਤਾ ਗਿਆ। ਇਹ ਪਬਲਿਕ ਰੈਕਡ ਜਿਹੜਾ ਉਹ ਸ਼ੋ ਜਿਹੜਾ ਉਹ ਕਰਦੇ ਆ। ਕਹਿੰਦੇ ਵੀ ਵਿਦਆਊਟ ਸਟੇਟ ਤੇ ਫੈਡਰਲ ਫੰਡਿੰਗ ਇੱਕ ਛੋਟੇ ਜਿਹੇ ਕਾਊਂਟੀ ਦੇ ਲਈ, ਇੱਕ ਛੋਟੇ ਜਿਹੇ ਜਿਹੜੇ ਸ਼ਹਿਰ ਦੇ ਲਈ ਇਦਾਂ ਦੇ ਜਿਹੜੇ ਸਿਸਟਮ ਆਪਣੇ ਪੱਧਰ ਤੇ ਲਾਉਣੇ ਨਾਮੁਮਕਿਨ ਜਿਹੜੇ ਉਹ ਹੋਏ ਆ। ਸੋ $50,000 ਉਹਨਾਂ ਨੇ ਐਲੋਕੇਟ ਕੀਤਾ, ਪਰ ਲਾਇਆ ਉਹਨਾਂ ਨੇ ਉਹ ਵੀ ਨਹੀਂ। ਤੇ ਉਧਰ 2017 ਦੇ ਵਿੱਚ ਜਦ ਇਹਨਾਂ ਨੇ ਅਪਲਾਈ ਕੀਤਾ, ਉਸ ਟਾਈਮ ਦੇ ਉੱਤੇ ਆਈ ਥਿੰਕ ਟਰੰਪ ਹੋਣਾ ਦਾ ਕਾਰਜਕਾਲ ਚੱਲ ਰਿਹਾ ਸੀ, ਫੀਮਾ ਉਹਨਾਂ ਦੇ ਅੰਡਰ ਸੀਗੀ, ਤੇ ਉਹਨਾਂ ਨੇ ਵੀ ਇਹਨਾਂ ਨੂੰ ਜਿਹੜੀ ਉਹ ਨਾ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਓਵਰਆਲ ਅਰਲੀ ਵਾਰਨਿੰਗ ਸਿਸਟਮਸ ਪੂਰੀ ਤਰ੍ਹਾਂ ਫੇਲ ਹੋਇਆ, ਜਿਸ ਕਰਕੇ ਇਹ ਸੈਂਕੜੇ ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਉਹ ਜਾਨਾਂ ਚਲੇ ਗਈਆਂ। ਹੋ ਸਕਦਾ ਵੀ ਜੇ ਅਰਲੀ ਵਾਰਨਿੰਗ ਸਿਸਟਮ ਬੈਟਰ ਹੁੰਦਾ ਜਾਂ ਚੱਲਦਾ ਹੁੰਦਾ ਤਾਂ ਕਈ ਜਾਨਾਂ ਜਿਹੜੀਆਂ ਇਸ ਦੇ ਵਿੱਚੋਂ ਬਚਾਈਆਂ ਜਾ ਸਕਦੀਆਂ ਸੀ। ਟੈਕਸਸ ਦੇ ਲੋਕ ਗ੍ਰੀਨ ਰਿਬਨਸ ਜੋ ਆ ਉਹ ਦਰਖਤਾਂ ਦੇ ਆਲੇ ਦੁਆਲੇ ਹੈਗੇ, ਜਾਂ ਜਿਹੜੇ ਲੈਂਪ ਪੋਸਟ ਆ। ਟੈਕਸਸ ਦੇ ਸੈਨੇਟਰ ਜਿਹੜੇ ਟੈਡ ਕਰੂਜ਼ ਆ, ਉਹ ਗ੍ਰੀਸ ਦੇ ਵਿੱਚ ਛੁੱਟੀਆਂ ਮਨਾ ਰਹੇ ਸੀ ਜਿਸ ਟਾਈਮ ਦੇ ਉੱਤੇ ਜਿਹੜੇ ਇਹ ਫਲੱਡ ਆਏ ਹੈਗੇ ਆ। ਉਹ ਕਹਿੰਦੇ ਵੀ ਹੁਣ ਮੈਂ ਸੰਡੇ ਨੂੰ ਵਾਪਸ ਆ ਰਿਹਾ ਹੈਗਾ। ਬਰਨਟ ਕਾਉਂਟੀ ਦੇ ਵਿੱਚ ਵੀ 5 ਜਣਿਆਂ ਦੀ ਮੌਤ ਹੋਈ ਹੈਗੀ ਆ। ਜੋ ਵੀਡੀਓਜ਼ ਹੁਣ ਆ ਰਹੀਆਂ ਆ ਉੱਥੇ ਦਿਸ ਰਿਹਾ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਤਬਾਹੀ ਆ ਇਸ ਫਲੱਡ ਵੱਲੋਂ ਮਚਾਈ ਗਈ ਹੈਗੀ ਆ। ਪ੍ਰਾਈਵੇਟ ਡਰੋਨ ਯੂਜ਼ ਕੀਤੇ ਜਾ ਰਹੇ ਆ ਸਰਚ ਐਂਡ ਰੈਸਕਿਊ ਦੇ ਲਈ, ਕਿਉਂਕਿ ਬਹੁਤ ਸਾਰੇ ਲੋਕ ਦਰਖਤਾਂ ਦੇ ਉੱਤੇ ਚੜ੍ਹ ਗਏ, ਜਿਹੜੇ ਬਹੁਤ ਵੱਡੇ ਵੱਡੇ ਟਰੀ ਸੀਗੇ, ਬਚਣ ਦੇ ਲਈ, ਤਾਂ ਕਿ ਹੜ੍ਹ ਨਾ ਜਾਣ। ਸੋ ਹੈਲੀਕਾਪਟਰ ਵੀ ਸਰਚ ਕਰ ਰਹੇ ਆ ਕਰ ਕਾਉਂਟੀ ਦੇ ਵਿੱਚ। ਬਹੁਤ ਸਾਰੇ ਜੋ ਧਾਰਮਿਕ ਲੋਕ ਹੈਗੇ ਸੈਨ ਐਂਟੋਨੀਓ ਆਰਸ ਵਿੱਚ, ਗੁਸਤਾਵੋ ਗਰਸੀਆ ਮੇਅਰ ਜੀਨਾ ਜ਼ੋਨਸ, ਉਹ ਉਸ ਏਰੀਏ ਦੇ ਵਿੱਚ ਕਹਿੰਦੇ ਪ੍ਰੇ ਵੀ ਕਰ ਰਹੇ ਆ, ਲੋਕਾਂ ਦੀ ਸਪੋਰਟ ਵੀ ਕਰ ਰਹੇ ਹੈਗੇ ਆ। ਜੋ ਸਭ ਤੋਂ ਜ਼ਿਆਦਾ ਜਿਹੜਾ ਟਰਾਵਿਸ ਪਾਰਕ ਆ, ਉੱਥੇ ਸੈਨ ਐਂਟੋਨੀਓ ਦੇ ਵਿੱਚ ਨੁਕਸਾਨ ਹੋਇਆ ਹੈਗਾ ਆ।
ਸਰਚ ਤੇ ਰੈਸਕਿਊ ਟੀਮ, ਫਾਇਰ ਫਾਈਟਰਸ, ਪੁਲਿਸ ਵਾਲੇ ਉੱਥੇ ਹਜੇ ਵੀ ਸਰਚ ਕਰ ਰਹੇ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਵੀ ਕੁਝ ਰਿਲੀਫ ਜ਼ਰੂਰ ਮਿਲਿਆ, ਵੀ ਮੀਂਹ ਥੋੜਾ ਜਿਹਾ ਘਟੂਗਾ। ਟਰੰਪ ਹੁਣੀ ਬਲੇਮ ਉਹਨਾਂ ਦੇ ਉੱਤੇ ਜਾਣ ਤੋਂ ਉਹ ਤੋਂ ਬਚ ਰਹੇ ਆ ਕੁਐਸਚਨਾਂ ਤੋਂ, ਪਰ ਉਹ ਆਪਣੇ ਵੱਲੋਂ ਜਿਹੜਾ ਬਲੇਮ ਆ ਉਹ ਡੈਮੋਕ੍ਰੇਟਸ ਨੂੰ ਦੇ ਰਹੇ ਆ। ਹੁਣ ਤਾਂ 6 ਮਹੀਨੇ ਹੋ ਗਏ ਉਹਨਾਂ ਨੂੰ ਚਾਰਜ ਲਿਆਂ ਨੂੰ, ਤੇ ਕਹਿੰਦੇ ਵੀ ਜਿਹੜੇ ਲੋਕ ਗਵਾਚ ਗਏ ਆ ਫਲੱਡਿੰਗ ਦੇ ਵਿੱਚ, ਰੁੜ ਗਏ ਆ, ਉਹਨਾਂ ਦੇ ਜੀਂਦੇ ਹੋਣ ਦੀ ਜਿਹੜੀ ਆਸ ਆ ਇਸ ਟਾਈਮ ਦੇ ਉੱਤੇ ਬਹੁਤ ਘੱਟ ਹੈਗੀ ਆ। ਬਹੁਤ ਸਾਰੇ ਲੋਕ ਆ ਜੋ ਹੈਲਪ ਕਰ ਰਹੇ ਹੈਗੇ, ਫੂਡ ਨਾਲ ਹੋਰ ਬਹੁਤ ਮਟੀਰੀਅਲ ਲਿਜਾ ਕੇ। ਸਾਨੂੰ ਸਤਨਾਮ ਸਿੰਘ ਹੁਣੀ ਯੂਨੀਵਰਸਿਟੀ ਤੋਂ ਵੀ ਕਾਲ ਆਈ ਸੀ ਵੀ ਉਹ ਟੈਕਸਸ ਦੇ ਵਿੱਚ ਕੰਟੈਕਟ ਕਰ ਰਹੇ ਹੈਗੇ ਆ ਵੀ ਜੇ ਹੋਰ ਵੀ ਕੋਈ ਆਪਣੀ ਸਿੱਖਾਂ ਦੀ ਕਿਸੇ ਆਰਗੇਨਾਈਜੇਸ਼ਨ ਨੇ ਸਪੋਰਟ ਕਰਨੀ ਹੋਵੇ, ਉਹਨਾਂ ਨਾਲ ਵੀ ਕੰਟੈਕਟ ਕੀਤਾ ਜਾ ਸਕਦਾ, ਜਾਂ ਤੁਸੀਂ ਪੰਜਾਬੀ ਰੇਡੀਓ ਕਾਲ ਕਰਦੇ ਆ ਉਹਨਾਂ ਨਾਲ ਅਸੀਂ ਤੁਹਾਨੂੰ ਮਿਲਾ ਦਾਂਗੇ। ਆਪਾਂ ਨੂੰ ਸਿੱਖਾਂ ਨੂੰ ਜ਼ਰੂਰ, ਆਪਾਂ ਜਿੱਥੇ ਵੀ ਕਿਤੇ ਨੈਚੁਰਲ ਡਿਜ਼ਾਸਟਰ ਆਉਂਦਾ ਆ, ਹਮੇਸ਼ਾ ਹੀ ਸਭ ਤੋਂ ਅੱਗੇ ਹੋ ਕੇ ਜਿਹੜੀ ਸਪੋਰਟ ਕਰਦੇ ਆ। ਸੋ ਜਿਹੜੀਆਂ ਉੱਥੇ ਦੀਆਂ ਲੋਕਲ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਮਿਲ ਕੇ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਆ ਉਹ ਉੱਥੇ ਜ਼ਰੂਰ ਸਪੋਰਟ ਕਰਨੀ ਚਾਹੀਦੀ ਹੈਗੀ ਆ। ਆਪਾਂ ਨੂੰ ਲੇਟ ਨਹੀਂ ਹੋਣਾ ਚਾਹੀਦਾ। ਤੇ ਅੱਜ ਇੱਕ ਰਾਜਕਨਵੀਰ ਸਿੰਘ ਜੀ, NPR ਨੇ ਬਹੁਤ ਵੱਡਾ ਆਰਟੀਕਲ ਲਿਖਿਆ ਇਸ ਸੰਬੰਧ ਦੇ ਵਿੱਚ ਵੀ ਜਿਹੜੇ ਫਲੱਡ ਆ ਉਹ ਬਹੁਤ ਜ਼ਿਆਦਾ ਡੇਂਜਰਸ ਹੋ ਰਹੇ ਆ ਪੂਰੇ ਮੁਲਕ ਦੇ ਵਿੱਚ, ਕੱਲਾ ਟੈਕਸਸ ਨਹੀਂ ਹੈਗਾ। ਸੋ ਪੂਰੇ ਮੁਲਕ ਦੇ ਵਿੱਚ, ਅਮਰੀਕਾ 'ਚ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ। 12 ਇੰਚ ਮੀਂਹ ਸੈਂਟਰਲ ਟੈਕਸਸ ਦੇ ਵਿੱਚ 1 ਘੰਟੇ ਦੇ ਵਿੱਚ ਪੈ ਗਿਆ, ਜਿਹਦੇ ਨਾਲ ਇੰਨਾ ਜਿਹੜਾ ਆ ਤੇਜ਼ੀ ਦੇ ਨਾਲ ਜਿਹੜੇ ਫਲੱਡ ਆਏ ਤੇ ਕੰਟਰੋਲ ਨਹੀਂ ਹੋ ਸਕੇ। ਜਿੰਨੀਆਂ ਕਹਿੰਦੇ ਭਈ 1950 ਤੋਂ ਲੈ ਕੇ ਹੁਣ ਤੱਕ ਫਲੱਡ ਦੇ ਨਾਲ ਮੌਤਾਂ ਹੋਈਆਂ, ਉਹਦੇ ਨਾਲੋਂ ਜ਼ਿਆਦਾ ਮੌਤਾਂ ਜਿਹੜੀਆਂ ਆ ਇੱਕ ਫਲੱਡ ਦੇ ਵਿੱਚ ਹੀ ਜਿਹੜੀਆਂ ਹੋ ਗਈਆਂ ਹੈਗੀਆਂ ਆ। ਸੋ ਤੁਸੀਂ ਓਵਰਆਲ ਦੇਖ ਸਕਦੇ ਹੋਰ ਮੁਲਕਾਂ ਦੇ ਵਿੱਚ ਵੀ ਜਿਹੜੇ ਨੈਚੁਰਲ ਡਿਜ਼ਾਸਟਰ ਆਉਂਦੇ ਹੈਗੇ ਆ, ਉਹ ਕਿਸ ਤਰ੍ਹਾਂ ਦਾ ਜਿਹੜਾ ਡੈਮੇਜ ਕਰ ਰਹੇ ਹੈਗੇ ਆ। ਕਹਿੰਦੇ ਵੀ ਮੋਰ ਦੈਨ 1/3 ਆਫ ਐਸਟੀਮੇਟ, ਜਿਹੜਾ 230 ਬਿਲੀਅਨ ਡੈਮੇਜ ਜੋ ਫਲੱਡਿੰਗ ਦੇ ਨਾਲ USA ਦੇ ਵਿੱਚ ਹੋਇਆ ਹੈਗਾ, ਉਹ 1988 ਤੋਂ ਲੈ ਕੇ 21 ਦੇ ਵਿੱਚ ਹੋਇਆ ਹੈਗਾ। ਤੇ ਮੋਸਟਲੀ ਇਹ ਹਿਊਮਨ ਕਾਜ਼ਡ ਕਲਾਈਮੇਟ ਚੇਂਜ ਹੈਗਾ। ਕੰਸਟਰਕਸ਼ਨ, ਢਾਹ ਕੇ ਜੰਗਲਾਂ ਨੂੰ, ਪਹਾੜੀਆਂ ਨੂੰ, ਤੇ ਬਾਕੀ ਜਿਹੜਾ ਏਅਰ ਨੂੰ ਦੇਖ ਲਓ ਕਿੰਨਾ ਅਸੀਂ ਜਿਹੜਾ ਡੈਮੇਜ ਕਰ ਰਹੇ ਹੈਗੇ ਆ। ਸੋ ਫਲੈਸ਼ ਫਲੱਡ ਇੰਨੀ ਤੇਜ਼ੀ ਨਾਲ ਸੀ, ਬ੍ਰਿਜ ਸਾਰੇ ਜਿਹੜੇ ਭੱਜ ਗਏ, ਜਿਹੜੇ ਬ੍ਰਿਜ ਵੀ ਰੋੜ ਕੇ ਲੈ ਗਏ ਉਹ ਇਸ ਫਲੱਡ ਦੇ ਵਿੱਚ। ਹੈਰਿਸ ਕਾਉਂਟੀ ਦੇ ਵਿੱਚ ਵੀ ਜਿਹੜਾ ਰੇਨਫਾਲ ਦਾ ਰਿਕਾਰਡ ਹੋਇਆ, ਉੱਥੇ ਤਾਂ ਕਹਿੰਦੇ ਭਈ 18 ਇੰਚ ਤੱਕ ਜਿਹੜਾ ਮੀਂਹ ਪਿਆ ਹੈਗਾ। ਸੋ ਨੁਕਸਾਨ ਬਹੁਤ ਜ਼ਿਆਦਾ ਹੋਇਆ, ਐਜ਼ ਏ ਲੋਕਾਂ ਦਾ ਵੀ, ਲਾਈਫ ਦਾ ਵੀ, ਤੇ ਬਿਲੀਅਨਸ ਆਫ ਡਾਲਰ ਜਿਹੜਾ ਪ੍ਰਾਪਰਟੀ ਦਾ ਵੀ ਜਿਹੜਾ ਨੁਕਸਾਨ ਹੋਇਆ ਹੈ। ਬਿਲਕੁਲ। ਜਿਹੜੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਜਿਸ ਤਰੀਕੇ ਦਾ ਜਿਹੜਾ ਨੁਕਸਾਨ ਹੈ ਇਸ ਟਾਈਮ ਉੱਥੇ ਹੋਇਆ, ਤੇ ਉਹ ਤਬਾਹੀ ਦੇ ਜਿਹੜੇ ਮੰਜ਼ਰ ਆ, ਪਾਣੀ ਜਦੋਂ ਹਰਜੋਤ ਸਿੰਘ ਜੀ ਚੜ੍ਹਿਆ ਆਉਂਦਾ ਆ, ਜਦੋਂ ਉਹ ਰੁੜਦਾ ਹੈ ਤੇ ਆਪਣੇ ਸਾਹਮਣੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਸਭ ਕੁਛ ਹੀ ਜਿਹੜਾ ਆ ਉਹ ਨਾਲ ਤਬਾਹ ਕਰਕੇ ਜਿਹੜਾ ਉਹ ਲੈ ਜਾਂਦਾ ਆ, ਸਭ ਕੁਛ ਹੀ ਜਿਹੜਾ ਉਹ ਖਿੱਚ ਕੇ ਜਿਹੜਾ ਉਹ ਲੈ ਜਾਂਦਾ, ਉਹਦੇ ਮੂਹਰੇ ਕੰਮ ਜਿਹੜਾ ਉਹ ਟਿਕਦਾ ਨਹੀਂ ਹੈਗਾ। ਸੋ ਜਿੱਦਾਂ ਆਪਾਂ ਦੱਸਿਆ ਵੀ 1 ਘੰਟੇ ਦੇ ਵਿੱਚ ਜਦੋਂ 20-30 ਫੁੱਟ ਪਾਣੀ ਜਿਹੜਾ ਉਹ ਚੜ੍ਹ ਜਾਵੇ ਤਾਂ ਫਿਰ ਉਹਦਾ ਕੋਈ ਜਵਾਬ ਜਿਹੜਾ ਉਹ ਕਿਸੇ ਦੇ ਕੋਲ ਰਹਿ ਨਹੀਂ ਜਿਹੜਾ ਉਹ ਜਾਂਦਾ। ਸੋ ਉਸਨੇ ਤਬਾਹੀ ਜਿਹੜੀ ਉਹ ਬਹੁਤ ਜ਼ਿਆਦਾ ਕੀਤੀ ਆ। ਸਟੇਟ ਦੇ ਜਿਹੜੇ ਗਵਰਨਰ ਆ, ਗ੍ਰੈਗ ਐਬਟ, ਲੈਫਟੀਨੈਂਟ ਗਵਰਨਰ ਆ, ਉਹ ਸਾਰੇ ਜਾਣੇ ਤੇ ਹੋਰ ਜਿਹੜੇ ਅਧਿਕਾਰੀ ਆ ਉਹ ਲੱਗੇ ਹੈਗੇ ਆ। ਜਿਹੜਾ ਬਲੇਮ ਆ ਉਹ ਕਿਸੇ ਤੇ ਵੀ ਦਿੱਤਾ ਜਿਹੜਾ ਉਹ ਜਾ ਸਕਦਾ, ਪਰ ਇਸ ਸੂਬੇ ਦੇ ਵਿੱਚ ਤਾਂ ਸਰਕਾਰ ਬਹੁਤ ਚਿਰ ਤੋਂ ਇਹਨਾਂ ਦੀ ਉਹ ਆਪਣੀ ਹੋਈ ਆ, ਸੈਂਟਰ ਵਿੱਚ ਵੀ ਹੁਣ ਇਹਨਾਂ ਦੀ ਆਪਣੀ ਆ। ਜਿਸ ਟਾਈਮ ਦੇ ਉੱਤੇ ਇੱਥੇ ਇਹਨਾਂ ਨੇ ਫਲੱਡ ਵਾਰਨਿੰਗ ਸਿਸਟਮ ਦੀ ਮੰਗ ਕੀਤੀ, ਉਦੋਂ ਵੀ ਇਹਨਾਂ ਦੀ ਆਪੋ ਆਪਣੀ ਜਿਹੜੀ ਉਹ ਸਰਕਾਰ ਸੀ, ਪਰ ਫਿਰ ਵੀ ਜਿਹੜੀ ਉਹਨਾਂ ਨੂੰ ਉੱਥੇ ਜਿਹੜੀ ਉਹ ਨਾ ਹੋਈ। 750 ਨਿਆਣੇ ਸੀਗੇ, ਕੁੜੀਆਂ ਸੀਗੀਆਂ ਜਿਹੜੀਆਂ ਕੈਂਪ ਮਿਸਟਿਕ ਦੇ ਵਿੱਚ ਜੋ ਉੱਥੇ ਹਿੱਸਾ ਜਿਹੜੀਆਂ ਲੈਂਦੀਆਂ, ਬਹੁਤਿਆਂ ਨੂੰ ਉੱਥੋਂ ਜਿਹੜਾ ਉਹ ਬਚਾ ਲਿਆ ਗਿਆ, ਪਰ ਉਹ ਜਿਹੜੀਆਂ 28 ਜਾਨਾਂ ਗਈਆਂ ਆ ਉਹ ਵੀ ਬੇਸ਼ਕੀਮਤੀ ਸੀ। ਉਹ ਇੱਕ ਬਹੁਤ ਮੰਦਭਾਗੀ ਗੱਲ ਜਿਹੜੀ ਉਹ ਵਾਪਰੀ ਹੈਗੀ ਆ। ਸੋ ਗਵਾਡਾਲੂਪੇ ਰਿਵਰ, ਕੋਲੋਰਾਡੋ ਰਿਵਰ ਦੇ ਕਹਿ ਸਕਦੇ ਆ ਵੀ ਇਹ ਸਾਊਥ ਦੇ ਵਿੱਚ ਪੈਂਦੀ ਆ। ਇਹ ਸਦਰਨ ਟੈਕਸਸ ਵਾਲੇ ਪਾਸੇ, ਜਿਹੜੇ ਮੈਕਸੀਕੋ ਦੇ ਬਾਰਡਰ ਦੇ ਥੋੜਾ ਜਿਹਾ ਨਜ਼ਦੀਕ ਜਿਹੜਾ ਉਹ ਹੈਗਾ, ਇਸ ਨੂੰ ਹਿੱਲ ਕੰਟਰੀ ਜਿਹੜਾ ਆਖਿਆ ਜਾਂਦਾ ਆ। ਉੱਥੇ ਇਹ ਸਾਰਾ ਜਿਹੜਾ ਉਹ ਸਾਰਾ ਕੁਛ ਵਾਪਰਿਆ ਹੈਗਾ। ਸੋ ਬਹੁਤ ਨੁਕਸਾਨ ਜਿਹੜਾ ਉੱਥੇ ਹੋਇਆ ਆ,
ਤੇ ਉਹ ਕਹਿ ਰਹੇ ਆ ਵੀ ਅਸੀਂ ਹਰ ਇੱਕ ਮੀਲ, ਹਰ ਇੱਕ ਫੁੱਟ, ਹਰ ਇੱਕ ਬੈਂਡ ਰਿਵਰ ਦਾ ਜਿਹੜਾ ਆ ਉਸ ਨੂੰ ਜਿਹੜਾ ਉਹ ਦੇਖਾਂਗੇ, ਤਾਂ ਜੋ ਜਿਹੜੇ ਰੈਸਕਿਊ ਐਫਰਟਸ ਆ ਤੇ ਸਰਚ ਦੇ ਜਿਹੜੇ ਐਫਰਟਸ ਆ ਉਹਨਾਂ ਨੂੰ ਪੂਰਿਆਂ ਕੀਤਾ ਜਾ ਸਕੇ।